अस्सलाम वालेकुम नाज़रीन, मैं ਤੁਹਾਡੀ ਮੇਜ਼ਬਾਨ ਸੂਫੀਆ ਮਲਿਕ ਤੇ ਤੁਸੀਂ ਵੇਖਣ ਦੇ ਪ੍ਰੋਗਰਾਮ ਗੁਜ਼ਰੀਆਂ ਗੱਲਾਂ ਦਿਲ ਯਾਦ ਕਰਾਂਦਾ ਹੈ। ਤੇ ਨਾਜ਼ਰੀਨ क्यों ना याद कीती जान, क्योंकि वक्त ही इस तरह का होंगे कि सम टाइम जो असीं बैठे होंगे तो असीं पुराना वक्त याद करने तो याद करते सम टाइम इस तरह होंगे कि साढ़े लब्बां ते एक बेसाख्ता जी हसी आ जाती है। तो नाज़रीन मेरे नाल सरदार कमाल साहब मौजूद ने, उन्होंने को पुछने कि उन्हों का दिल किहड़ियां गुज़रियां गल्लां याद करदा। अस्सलाम वालेकुम जी। वालेकुम सलाम सूफिया। गुज़रियां गल्लां दिल याद करांदा है। जिंदगी जिहड़ियां गल्लां गुज़र गईयां होण, जिहड़ियां अच्छियां ने बुरियां ने, इंसान नूं वो भी याद आंदियां, लेकिन अच्छियां ਗੱਲਾਂ ਨੂੰ ਯਾਦ ਰੱਖਣਾ ਚਾਹੀਦਾ। ਬਿਲਕੁਲ ਇੰਜ ਗੱਲ ਹੈ। ਤੇ ਤੁਹਾਡੇ ਕੋਲ ਤਾਂ ਮੈਂ ਸਭ ਤੋਂ ਪਹਿਲਾਂ ਇਹ ਪੁੱਛਣਾ ਚਾਹਾਂਗੀ ਕਿ ਤੁਸੀਂ ਫਿਲਮ ਦੇ ਵਿੱਚ ਵੀ ਕੰਮ ਕੀਤਾ ਤੇ ਸਭ ਤੋਂ ਪਹਿਲਾਂ ਤੁਸੀਂ ਕਿਸ ਅਦਾਕਾਰਾ ਨਾਲ ਕੰਮ ਕੀਤਾ? ਮੈਂ ਫਿਲਮ 'ਚ ਪਹਿਲੀ ਫਿਲਮ ਮੈਂ ਆਪਣੀ ਹੀ ਆ ਕੇ ਪ੍ਰੋਡਿਊਸ ਕੀਤੀ ਸੀ, ਮੁੰਡਾ ਸ਼ਰਾਰਤੀ। ਉਦੋਂ ਮੇਰੀ ਸਿਹਤ ਬੜੀ ਕਮਜ਼ੋਰ ਹੁੰਦਾ ਸੀ। ਮੈਂ ਉਸ ਫਿਲਮ ਤੁਹਾਨੂੰ ਮੇਰੀ ਦੋ ਤਰ੍ਹਾਂ ਦੀ ਸਿਹਤ ਮਿਲੇਗੀ, ਇੱਕ ਕਮਜ਼ੋਰ ਤੇ ਫਿਰ ਉਹ ਫਿਲਮ ਬਣਦੇ ਕਿਉਂਕਿ ਮੈਂ ਫਿਲਮ ਬਣਾਈ ਸੀ ਮਜ਼ਦੂਰੀ ਨਾਲ ਕਰਕੇ ਫਿਲਮ ਬਣਾਈ ਸੀ, ਤੇ ਫਿਰ ਮੇਰੀ ਸਿਹਤ ਫਿਲਮ ਦੇ ਵਿੱਚ ਠੀਕ ਹੁੰਦੀ ਗਈ। ਉਹ ਫਿਲਮ ਦਾ ਪਹਿਲਾ ਗਾਣਾ ਹੀ ਹੋਇਆ ਸੀ ਮੇਰਾ ਤੇ ਖੁਸ਼ਬੂ ਬੇਗਮ ਅਦਾਕਾਰਾ ਖੁਸ਼ਬੂ ਦੀ ਦੂਸਰੀ ਫਿਲਮ ਸੀ, ਮੇਰੀ ਪਹਿਲੀ ਫਿਲਮ। ਕੀ ਬਾਤ ਹੈ। ਠੀਕ ਹੈ ਜੀ। ਤੇ ਉਹ ਜਦੋਂ ਪਹਿਲੇ ਦਿਨ ਮੈਂ ਗਿਆ ਤੇ ਮੈਂ ਜ਼ਾਹਿਰ ਹੈ ਪਹਿਲੇ ਦਿਨ ਬੰਦਾ ਕੌਨਸ਼ੀਅਸ ਹੁੰਦਾ ਹੈ। ਉਹ ਜਿਹੜੀਆਂ ਪਿੱਛੇ ਲੜਕੀਆਂ ਡਾਂਸ ਕਰਦੀਆਂ ਹੁੰਦੀਆਂ ਨੇ, ਹਾਂਜੀ, ਉਹ ਕਾਫੀ ਸਾਰੀਆਂ ਕੁੜੀਆਂ ਸਨ ਤੇ ਉਹ ਤਾਂ ਹਰ ਫਿਲਮ 'ਚ ਹੁੰਦੀਆਂ ਨੇ। ਹਾਂਜੀ ਗੱਲ ਹੈ। ਉਹਨਾਂ ਕੁੜੀਆਂ ਨੇ ਮਤਲਬ ਇੱਕ ਫਾਰਸੀ ਜ਼ਬਾਨ ਹੈ ਜਿਹੜੀ ਇਹ ਬੋਲੀ ਜਾਂਦੀ ਹੈ ਸਾਡੇ ਡਰਾਮਾ ਫੀਲਡ 'ਚ ਵੀ, ਇੰਡਸਟਰੀ 'ਚ ਵੀ, ਉਹ ਬੜੀਆਂ ਉਹਨਾਂ ਨੇ ਮੈਨੂੰ ਜੁਗਤਾਂ ਕੀਤੀਆਂ ਨੇ। ਉਹ ਇੱਕ ਦੂਜੇ ਨੂੰ ਪੁੱਛਣ ਨਹੀਂ ਹੀਰੋ ਆਇਆ ਨਹੀਂ, ਹੀਰੋ ਕਦੋਂ, ਕਦੀ ਇਹ ਤਾਂ ਲੱਗਦਾ ਕੋਈ ਯਰਕਾਨ ਤੋਂ ਉੱਠ ਕੇ ਆਇਆ, ਕੋਈ ਕਹਿੰਦੀ ਨਹੀਂ ਹੀਰੋ ਤੇ ਬੜਾ ਤਾਂ ਘੜੀ ਗੁੱਲੀ ਵਰਗਾ ਮੂੰਹ ਹੈ। ਕੀ ਗੱਲ ਹੈ। ਫਿਰ ਲੇਡੀਜ਼ ਵੀ ਮਜ਼ਾਕ ਸੁੱਟਦੀ ਹੈ। ਮੇਰੇ ਕੋਲੋਂ ਲੰਘਦੀ ਜੁਗਤਾਂ ਹੀਰੋ ਤੇ ਵੇਖੋ ਚਿੜੀ ਦਾ ਬੱਚਾ ਆਲਣੇ ਚੁੱਡੀ ਗਿਆ ਹੁੰਦਾ। ਉਹ ਮੈਂ ਸਾਰੀਆਂ ਗੱਲਾਂ ਉਹਨਾਂ ਦੀਆਂ ਸੁਣ ਰਿਹਾ ਸੀ। ਮੈਂ ਕਿਹਾ ਯਾਰ ਇਹ ਤਾਂ ਬੜੀ ਬੇਇੱਜ਼ਤੀ ਕਰ ਰਹੀ, ਲੇਕਿਨ ਮੈਂ ਉਹ ਗਾਣਾ ਕਰਦਾ ਰਿਹਾ। ਮੈਂ ਕਿਹਾ ਯਾਰ ਅੱਲਾ ਕਰੇ ਉਹ ਡਰਾਮੇ ਦਾ ਕੋਈ ਸੀਨ ਆ ਜੇ। ਉਹ ਜਦੋਂ ਗਾਣਾ ਮੁੱਕਿਆ ਫਿਰ ਮੇਰਾ ਇੱਕ ਸੀਨ ਸੀ ਤਾਰਕ ਸ਼ਾਹ ਸਾਹਿਬ ਨਾਲ। ਉਹ ਜਦੋਂ ਮੈਂ ਸੀਨ ਕੀਤਾ ਤਾਂ ਫਿਰ ਕੁੜੀਆਂ ਵੀ ਉੱਥੇ ਸਾਨੂੰ ਸਾਰੀਆਂ। ਉਹਨਾਂ ਨੇ ਕਿਹਾ ਨਹੀਂ ਇਹ ਕੋਈ ਸ਼ੌਕੀਨ ਨਹੀਂ ਹੈਗਾ, ਇਹ ਕੋਈ ਆਰਟਿਸਟ ਹੈ, ਕਿਉਂਕਿ ਮੈਂ ਤਾਂ ਥੀਏਟਰ ਤੋਂ ਆਇਆ ਸੀ। ਤਾਂ ਫਿਰ ਕੱਲੀ ਮੇਰੇ ਕੋ ਆਈ ਹੈ, ਸਰ ਜੀ ਅਸੀਂ ਤੁਹਾਨੂੰ ਸਮਝਦੇ ਸਰ ਤੁਸੀਂ ਕੋਈ ਸ਼ੌਕੀਆ ਆਏ ਹੋ। ਤਾਂ ਮੈਂ ਕੋਈ ਗੱਲ ਨਹੀਂ, ਤੁਸੀਂ ਸ਼ੌਕੀਆ ਵੀ ਆਏ ਜਾਂ ਜਿਸ ਤਰ੍ਹਾਂ ਵੀ ਆਏ, ਤੁਸੀਂ ਕੀਤਾ ਤੁਸੀਂ ਚੰਗਾ ਕੀਤਾ ਨਾ। ਤੇ ਤੁਸੀਂ ਮੈਂ ਕਿਹਾ ਬਹੁਤ ਜੁਗਤਾਂ ਕੀਤੀਆਂ ਮੈਨੂੰ। ਤੇ ਉਹ ਫਿਰ ਮੇਰੀਆਂ ਸਾਰੀਆਂ ਫਰੈਂਡ ਹੋ ਗਈਆਂ, ਦੋਸਤਾਂ ਹੋ ਗਈਆਂ ਕਿ ਇਹ ਇਹਨੂੰ ਤਾਂ ਪਤਾ ਹੈਗਾ। ਤੇ ਫਿਰ ਆਹਿਸਤਾ ਆਹਿਸਤਾ ਮੈਂ ਫਿਲਮਾਂ 'ਚ ਮਤਲਬ ਉਹ ਫਿਲਮ ਲੱਗ ਗਈ। ਫਿਲਮ ਲੱਗਣ ਤੋਂ ਬਾਅਦ 2 ਸਾਲ ਮੈਂ ਫਿਰ ਵਿਹਲਾ ਫਿਰਦਾ ਰਿਹਾ। ਕਿਸੇ ਨੇ ਮੈਨੂੰ ਪੁੱਛਿਆ ਨਹੀਂ ਤੂੰ ਕਿੱਧਰ ਆਇਆ ਸਾਂ, ਕਿਉਂ ਆਇਆ ਸਾਂ, ਤੇ ਮੇਰੀ ਖੁਆਇਸ਼ ਸੀ ਕਿ ਮੈਂ ਹੀਰੋ ਹੀ ਆਵਾਂਗਾ। ਤਾਂ ਕਿਸੇ ਨੇ ਮੈਨੂੰ ਹੀਰੋ ਲਿਆ ਹੀ ਨਹੀਂ। ਤੇ ਉਹ ਇੱਕ ਦਿਨ ਮੈਂ ਇੱਕ ਜਗ੍ਹਾ ਤੇ ਬੈਠਾ ਸਾਂ, ਉੱਥੇ ਗਾਣੇ ਚੱਲ ਰਹੇ ਸਨ, ਸਾਰੇ ਹੀਰੋ ਇਕੱਠੇ ਹੋਏ ਸਨ ਤੇ ਵਿੱਚ ਮੈਂ ਵੀ ਸਾਂ। ਉਹ ਮੇਰੇ ਉਸਤਾਦ ਮੁਹਤਰਮ ਸੁਹੇਲ ਖਾਨ ਸਾਹਿਬ, ਉਹ ਮੈਨੂੰ ਕਿਤੇ ਲੱਭ ਰਹੇ ਸੀ। ਮੈਨੂੰ ਲੱਭਦੇ ਉਹ ਤੂੰ ਕਿੱਥੇ ਸੈਂ? ਮੈਂ ਕਿਹਾ ਜੀ ਉੱਥੇ ਸਾਰੇ ਹੀਰੋ ਇਕੱਠੇ ਹੋਏ ਸਨ, ਵਿੱਚ ਮੈਂ ਵੀ ਇਕੱਠਾ ਹੋਇਆ ਸਾਂ। ਕੀ ਬਾਤ ਹੈ ਕਿ ਮੈਨੂੰ ਫਿਲਮ 'ਚ ਕੰਮ ਹੀ ਨਹੀਂ ਸੀ ਮਿਲ ਰਿਹਾ। 2 ਸਾਲ ਬਾਅਦ ਮਸੂਦ ਬੱਟ ਸਾਹਿਬ ਸਾਡੇ ਡਾਇਰੈਕਟਰ ਨੇ, ਪਾਕਿਸਤਾਨ ਦੇ ਬਹੁਤ ਅੱਛੇ, ਉਹਨਾਂ ਦੇ ਇੱਕ ਅਸਿਸਟੈਂਟ ਮੈਨੂੰ ਮਿਲੇ ਨੇ, ਭੱਟੀ ਸਾਹਿਬ, ਮੈਨੂੰ ਕਹਿੰਦੇ ਨੇ ਯਾਰ ਉਹ ਫਿਲਮ 'ਚ ਕੰਮ ਕਰਨਾ ਹੈ। ਮੈਂ ਕਿਹਾ ਯਾਰ ਇਸੇ ਕੰਮ ਆਇਆ 2 ਸਾਲ ਹੋ ਗਏ ਫਿਰ। ਕਹਿੰਦੇ ਨੇ ਉਹ ਫਿਲਮ 'ਚ ਨਾ ਇੱਕ ਸੀਨ ਹੈਗਾ। ਮੈਂ ਕਿਹਾ ਭੱਟੀ ਸਾਹਿਬ 2 ਸਾਲ ਹੋ ਗਏ ਮੈਂ ਸੋਚ ਰਿਹਾ ਮੈਂ ਹੀਰੋ ਆਣਾ, ਤੁਸੀਂ ਕਹਿ ਰਹੇ ਇੱਕ ਸੀਨ, ਤੇ ਇੱਕ ਸੀਨ ਮੈਂ ਕਿੱਥੇ ਕਰਨਾ ਹੈ? ਕਹਿੰਦੇ ਠੀਕ ਹੈ ਤੁਹਾਡੀ ਮਰਜ਼ੀ। ਤੇ ਉਹ ਕਹਿ ਕੇ ਟੁਰ ਰਹੇ ਮੈਨੂੰ ਕਹਿੰਦੇ ਨੇ ਸਰਦਾਰ ਸਾਹਿਬ ਕਦੀ ਕਦੀ ਇੱਕ ਸੀਨ ਵੀ ਕਰ ਨਹੀਂ ਦਿੰਦਾ, ਅੱਲਾ ਉਹ 'ਚ ਵੀ ਬਰਕਤ ਪਾ ਦਿੰਦਾ। ਕੀ ਬਾਤ, ਬਿਲਕੁਲ। ਉਹ ਜਦੋਂ ਉਹਨਾਂ ਨੇ ਮੈਨੂੰ ਇਹ ਕਿਹਾ ਨਾ ਕਿ ਅੱਲਾ ਉਹਦੇ 'ਚ ਵੀ ਬਰਕਤ ਪਾ ਦਿੰਦਾ, ਤੇ ਮੇਰਾ ਵੀ ਦਿਲ ਕੀਤਾ ਕਿ ਯਾਰ ਇਹਨਾਂ ਨੇ ਜਿਸ ਤਰ੍ਹਾਂ ਕਿਹਾ। ਮੈਂ ਕਿਹਾ ਸ਼ੂਟਿੰਗ ਉਹਨਾਂ ਕਿਹਾ ਸਵੇਰੇ ਹੈਗੀ। ਉਹ ਅੱਲਾ ਵੱਲੋਂ ਮੇਰਾ ਤੇ ਰੀਮਾ ਬੇਗਮ ਨਾਲ ਸੀਨ ਸੀ, ਇਜ਼ਹਾਰ ਖਾਜ਼ੀ ਸਾਹਿਬ ਤੇ ਰੀਮਾ ਬੇਗਮ। ਤੇ ਰੀਮਾ ਬੇਗਮ ਮੇਰਾ ਰਾਤੀ ਥੀਏਟਰ ਵੇਖ ਗਏ ਸਨ ਤਮਾਸੀਲ 'ਚੋਂ, ਤੇ ਮੈਨੂੰ ਨਹੀਂ ਪਤਾ ਮੇਰਾ ਡਰਾਮਾ ਵੇਖ ਗਏ ਨੇ। ਉਹ ਜਦੋਂ ਮੈਂ ਉੱਥੇ ਪਹੁੰਚਿਆ ਤੇ ਰੀਮਾ ਬੇਗਮ ਨੇ ਮੈਨੂੰ ਵੇਖਿਆ ਤਾਂ ਉਹਨਾਂ ਨੇ ਮੇਰੀਆਂ ਬੜੀਆਂ ਤਾਰੀਫਾਂ ਕੀਤੀਆਂ ਮਸੂਦ ਬੱਟ ਸਾਹਿਬ ਦੇ ਸਾਹਮਣੇ ਕਿ ਜੀ ਇਹ ਬਹੁਤ ਅੱਛਾ ਐਕਟਰ ਹੈ, ਰਾਤੀ ਮੈਂ ਡਰਾਮਾ ਵੇਖ ਕੇ ਆਈ ਨੇ ਤੇ ਇੰਝ ਕੀਤਾ ਤੇ ਉਹਨਾਂ ਨੇ ਬੜੀਆਂ ਤਾਰੀਫਾਂ ਮੇਰੀਆਂ ਕਰਤੀਆਂ। ਤਾਂ ਥੋੜੀ ਜਿਹੀ ਮੇਰੀ ਇੱਜ਼ਤ ਬਹਾਲ ਹੋ ਗਈ। ਤੇ 0 ਮੀਟਰ ਗੱਡੀ ਤੇ ਰੀਮਾ ਤੇ ਬੇਗਮ ਤੇ ਮੈਂ ਉਸ ਗੱਡੀ 'ਚ ਆ ਰਹੇ ਤੇ ਕੋ ਸਾਨੂੰ ਬਦਮਾਸ਼ਾਂ ਨੇ ਰੋਕਣਾ। ਠੀਕ ਹੈ ਜੀ। ਉਹ ਮੈਂ ਗੱਡੀ 'ਚ ਬਹਿ ਗਿਆ ਤੇ ਰੀਮਾ ਬੇਗਮ ਮੇਰੇ ਨਾਲ ਬਹਿ ਗਏ। ਤੇ ਜਦੋਂ ਮੈਂ ਬੈਠ ਗਿਆ ਤੇ ਮੈਂ ਰੀਮਾ ਬੇਗਮ ਨੂੰ ਕਿਹਾ ਮੈਂ ਤੁਹਾਨੂੰ ਇੱਕ ਮਸਲੇ ਦੀ ਗੱਲ ਦੱਸਾਂ। ਕਹਿੰਦੇ ਜੀ। ਮੈਂ ਕਿਹਾ ਮੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ। ਓ ਮਾਈ ਗॉड। ਤੇ ਰੀਮਾ ਬੇਗਮ ਦਾ ਕੋਈ ਰਿਐਕਸ਼ਨ ਨਹੀਂ ਆਇਆ। ਉਹ ਲਿਪਸਟਿਕ ਲਾ ਰਹੀ ਸੀ। ਕਹਿੰਦੀ ਤੇ ਫਿਰ ਕਿਉਂ ਨਹੀਂ ਚਲਾਉਣੀ ਆਉਂਦੀ, ਹੁਣੇ ਆ ਜਾਂਦੀ। ਨੋ ਪ੍ਰੋਬਲਮ। ਮੈਂ ਕਿਹਾ ਜੀ। ਕਹਿੰਦੀ ਹਾਂ ਹੁਣੇ ਆ ਜਾਏਗੀ। ਠੀਕ ਹੈ ਜੀ। ਉਹਨਾਂ ਨੇ ਮੈਨੂੰ ਦੱਸਿਆ ਕਿ ਤੁਸੀਂ ਇੰਝ ਕਰੋ ਨਾ, ਪਹਿਲੇ ਉਹ ਕਲਚ ਦਬਾਓ। ਮੈਂ ਕਲਚ ਦਬਾਇਆ, ਰੀਮਾ ਬੇਗਮ ਨੇ ਮੇਰਾ ਹੱਥ ਫੜ ਕੇ ਗੇਅਰ, ਕਹਿੰਦੇ ਇਹ ਫਸ ਗੇਅਰ ਲੱਗ ਗਿਆ, ਹੁਣ ਆਹਿਸਤਾ ਆਹਿਸਤਾ ਕਲਚ ਛੱਡੋ ਤੇ ਰੇਸ ਦਿਓ। ਠੀਕ ਹੈ ਜੀ। ਤੇ ਬਾਹਰ ਕਿਸੇ ਨੂੰ ਨਾ ਪਤਾ ਲੱਗੇ ਤੁਹਾਨੂੰ ਗੱਡੀ ਨਹੀਂ ਚਲਾਉਣੀ। ਕੀ ਬਾਤ ਹੈ, ਕੀ ਬਾਤ ਹੈ। ਮੈਂ ਤੇ ਰੀਮਾ ਬੇਗਮ ਅੰਦਰ ਸਨ ਔਰ ਉਸੇ ਤਰ੍ਹਾਂ ਜਿਸ ਤਰ੍ਹਾਂ ਮੈਨੂੰ ਰੀਮਾ ਬੇਗਮ ਬਰੀਫ ਕਰ ਰਹੇ ਸਨ ਮੈਂ ਉਂਝ ਗੱਡੀ ਚਲਾਈ। ਸੇਮ ਗੱਡੀ ਚੱਲੀ ਔਰ ਗੱਡੀ ਫਿਰ ਆਪਣੇ ਮਾਰਗ ਤੇ ਆ ਕੇ ਖਲੋ ਗਈ। ਠੀਕ ਹੈ ਜੀ। ਉਹ ਪੂਰੀ ਫਿਲਮ 'ਚ ਮੈਂ ਗੱਡੀ ਚਲਾਉਣ ਦਾ ਸ਼ਾਟ ਦੇ ਦਿੱਤਾ। ਨਾ ਡਾਇਰੈਕਟਰ ਸਾਹਿਬ ਨੂੰ ਪਤਾ ਸੀ, ਨਾ ਕਿਸੇ ਬਾਹਰ ਦੇ ਬੰਦੇ ਨੂੰ ਪਤਾ ਸੀ ਕਿ ਮੈਨੂੰ ਗੱਡੀ ਨਹੀਂ ਚਲਾਉਣੀ ਆਉਂਦੀ।
ਫਸਟ ਟਾਈਮ ਮੈਂ ਅਗਰ ਕਹਾਂ ਮੇਰੀ ਗੱਡੀ ਦੇ ਉਸਤਾਦ ਰੀਮਾ ਬੇਗਮ ਨੇ ਤੇ ਇਹ ਮੈਂ ਗਲਤ ਨਹੀਂ ਕਹਾਂਗਾ। ਕੀ ਬਾਤ ਹੈ, ਉਹ ਜ਼ਬਰਦਸਤ। ਇਸ ਤਰੀਕੇ ਨਾਲ ਮੈਨੂੰ ਗੱਡੀ ਚਲਾਣੀ ਆ ਗਈ, ਮਗਰ ਰੀਮਾ ਬੇਗਮ ਨੇ ਮੇਰੇ ਉਸ ਰਾਜ਼ ਨੂੰ ਰਾਜ਼ ਰੱਖਿਆ। ਰਾਜ਼ ਨੂੰ ਅਗਰ ਰਾਜ਼ ਉਹ ਕਹਿ ਦਿੰਦੇ ਕਿ ਇਸ ਮੁੰਡੇ ਨੂੰ ਗੱਡੀ ਨਹੀਂ ਚਲਾਣੀ ਆਉਂਦੀ ਤੇ ਉਹ ਸੀਨ ਵੀ ਨਹੀਂ ਸੀ ਹੋਣਾ ਜਿਸ ਨਹੀਂ, ਮੈਨੂੰ ਉਹਨਾਂ ਨੇ ਬੈਠਣ ਨਹੀਂ ਸੀ ਦੇਣਾ ਕਿ ਕਿਤੇ ਕਿਸੇ ਨੂੰ ਮਾਰਨ ਦੇ, ਸਾਡੀ ਕਰੋੜਾਂ ਰੁਪਏ ਦੀ ਹੀਰੋਇਨ ਹੈ, ਇੰਜੀ ਗੱਲ। ਇਹ ਨਾ ਜ਼ਖਮੀ ਹੋ ਜਾਏ। ਲੇਕਿਨ ਉਹਨਾਂ ਦੀ ਇਹ ਵੱਡਾ ਬਹਾਦਰੀ, ਦਿਲ, ਵੱਡਾ ਦਿਲ ਕਹਿੰਦੇ। ਉਹਨਾਂ ਨੇ ਮੈਨੂੰ ਉਹ ਸੀਨ ਜਿਹੜਾ ਮੇਰਾ ਹੋ ਗਿਆ। ਕੀ ਬਾਤ ਹੈ, ਜ਼ਬਰਦਸਤ। ਫਿਲਮਾਂ 'ਚ ਬੁੱਕ ਹੁੰਦੇ ਰਹਿੰਦੇ ਮੇਰੇ ਨਾਲ, ਤੇ ਤਕਰੀਬਨ ਪਾਕਿਸਤਾਨ ਦੀਆਂ ਜਿੰਨੀਆਂ ਵੀ ਲੜਕੀਆਂ ਆਈਆਂ ਨੇ ਫਿਰ ਮੇਰੇ ਨਾਲ ਫਸਟ ਟਾਈਮ ਸਾਰੀਆਂ ਨੇ ਕੰਮ ਕੀਤਾ ਹੈ। ਜਿਵੇਂ ਕਿ ਇਹਨਾਂ ਦੇ ਵਿੱਚ ਦੀਦਾਰ, ਫਿਲਮ ਸਟਾਰ ਦੀਦਾਰ ਦੀ ਵੀ ਮੇਰੀ ਪਹਿਲੀ ਫਿਲਮ ਇਕੱਠੇ ਆ, ਠੀਕ ਹੈ ਜੀ। ਫਿਰ ਇੱਕ ਕੁੜੀ ਸੀ ਰੂਪ, ਫਿਲਮ ਸਟਾਰ ਰੂਪ, ਨਾਰੀ, ਮੇਗਾ, ਨਰਗਸ ਬੇਗਮ, ਆਪਣਾ ਕੀ ਨਾਂ ਲਈਦਾ ਕੌਣ ਸੀ ਸਨਾ ਨਾਲ ਵੀ ਤੁਹਾਨੂੰ ਵੇਖਿਆ ਗਿਆ ਸੀ। ਹਾਂਜੀ ਨਰਗਸ ਬੇਗਮ, ਫਿਲਮ ਸਟਾਰ ਸਨਾ, ਠੀਕ ਹੈ ਜੀ। ਵਿੱਚੋਂ ਮੈਨੂੰ ਕਈਆਂ ਦੇ ਨਾਮ ਵੀ ਨਹੀਂ ਯਾਦ। ਮਤਲਬ ਕਾਫੀ ਜਿਹੜੀ ਨਵੀਂ ਹੀਰੋਇਨਾਂ ਦੀ ਸੀ ਉਹ ਮੈਂ ਹੀ ਉਹਨਾਂ ਦੇ ਨਾਲ, ਕਿਉਂਕਿ ਉਸ ਵੇਲੇ ਮੈਂ ਹੀ ਬੜਿਆ ਸਾਂ ਨਵਾਂ ਤੇ ਉਹ ਮੇਰੇ ਨਾਲ ਉਹਨਾਂ ਦੇ ਕੰਮ ਹੁੰਦਾ ਸੀ। ਬੜੀ ਸ਼ਦੀਦ ਗਰਮੀ ਸੀ, ਇੱਕ ਫਿਲਮ ਦੀ ਸ਼ੂਟਿੰਗ ਹੋ ਰਹੀ ਸੀ, ਦੀਦਾਰ ਸਾਹਿਬ ਔਰ ਮੈਂ, ਤੇ ਗਰਮੀ ਬਹੁਤ ਸ਼ਦੀਦ ਸੀ ਤੇ ਦਿਲ ਕਰ ਰਿਹਾ ਸੀ ਕਿ ਯਾ ਅੱਲਾ ਛੁੱਟੀ ਹੋ ਜਾਏ ਕਿਸ ਤਰੀਕੇ ਨਾਲ। ਤੇ ਸ਼ੂਟਿੰਗ ਹੋ ਰਹੀ ਸੀ ਤੇ ਪੈਗਾਮ ਆ ਗਿਆ, ਜਿਹੜੇ ਡਾਇਰੈਕਟਰ ਸਾਹਿਬ ਸਨ ਫਿਲਮ ਦੇ, ਉਹਨਾਂ ਦੀ ਸੱਸ ਫੌਤ ਹੋ ਗਈ। ਤੇ ਅਫਸੋਸ ਤਾਂ ਹੈ, ਲੇਕਿਨ ਅੰਦਰ ਖੁਸ਼ੀ ਹੋਈ ਕਿ ਚਲੋ ਯਾਰ ਕਹਿੰਦੇ ਸੀ ਅੱਜ ਛੁੱਟੀ ਹੋਈ ਤੇ ਛੁੱਟੀ ਹੋ ਗਈ। ਘਰ ਜਾ ਕੇ ਹੁਣ ਸਕੂਨ ਕਰਾਂਗੇ, ਸ਼ਾਮ ਨੂੰ ਜਿਹੜਾ ਕੰਮ ਹੋਏਗਾ ਉਹ ਕਰ ਲਵਾਂਗੇ। ਉਸੇ ਤੇ ਇਹ ਸੋਚ ਰਹੇ ਛੁੱਟੀ ਹੋ ਗਈ ਤਾਂ ਡਾਇਰੈਕਟਰ ਸਾਹਿਬ ਨੇ, ਮੈਂ ਉਹਨਾਂ ਨੂੰ ਕਿਹਾ ਬੜਾ ਅਫਸੋਸ ਹੋਇਆ ਤੁਹਾਡੀ ਸੱਸ ਫੌਤ ਹੋ ਗਈ। ਉਹਨਾਂ ਕਿਹਾ ਸੱਸ ਤੇ ਮੇਰੀ ਫੌਤ ਹੋ ਗਈ, ਤੇ ਮੈਂ ਕਿਹਾ ਇਜਾਜ਼ਤ? ਉਹਨਾਂ ਕਹਿੰਦੇ ਇਜਾਜ਼ਤ ਨਹੀਂ ਹੈਗੀ, ਤੁਸੀਂ ਮੇਰੇ ਨਾਲ ਹਸਪਤਾਲ ਚੱਲਣਾ। ਮੈਂ ਜੀ ਉਹ ਕਿਉਂ? ਉੱਥੋਂ ਮੇਰੀ ਸੱਸ ਦੀ ਨਾ ਡੈੱਡ ਬੋਡੀ ਤੁਸੀਂ ਵਸੂਲ ਕਰੋ। ਮੈਂ ਕਿਹਾ ਤੁਹਾਡੀ ਸੱਸ ਦੀ ਡੈੱਡ ਬੋਡੀ? ਮੈਂ ਕਹਿੰਦੇ ਨਹੀਂ ਤੁਸੀਂ ਚਲੋ ਜ਼ਰਾ, ਮੈਂ ਸਭ ਨੂੰ ਕਹਿ ਦਿੱਤਾ। ਉਹ ਜਿੰਨੇ ਟੈਕਨੀਸ਼ੀਅਨ ਸਨ, ਜਿਹੜੇ ਮਜ਼ਦੂਰ ਸਨ, ਕਿਸੇ ਨੂੰ ਛੁੱਟੀ ਡਾਇਰੈਕਟਰ ਸਾਹਿਬ ਨੇ ਨਹੀਂ ਦਿੱਤੀ। ਉਹਨਾਂ ਸਾਰਿਆਂ ਨੂੰ ਉਹਨਾਂ ਨੇ ਕਿਹਾ ਕਿ ਤੁਸੀਂ ਹਸਪਤਾਲ ਚੱਲਣਾ ਹੈ, ਔਰ ਸਿਰਫ ਹਸਪਤਾਲ ਜਾਣਾ ਨਹੀਂ, ਉੱਥੇ ਮੇਰੀ ਬੀਵੀ ਦੇ ਸਾਹਮਣੇ ਤੁਸੀਂ ਰੋਣਾ ਵੀ। ਓ ਮਾਈ ਗॉड। ਮੇਰੀ ਬੀਵੀ ਨੂੰ ਇਸ ਗੱਲ ਦਾ ਅਹਿਸਾਸ ਹੋਵੇ ਕਿ ਜਿੰਨੇ ਵੀ ਮੇਰੇ ਫਿਲਮ ਦੇ ਬੰਦੇ ਮੇਰੇ ਖਾਮਦ ਦੇ, ਸਭ ਨੂੰ ਦੁੱਖ ਹੋਇਆ, ਬਹੁਤ ਦੁੱਖ ਹੋਇਆ, ਠੀਕ ਹੈ ਜੀ। ਔਰ ਉਹ ਅਸੀਂ ਗਏ ਔਰ ਉਹ ਡੈਡ ਬੋਡੀ ਅਸੀਂ ਵਸੂਲ ਕੀਤੀ, ਹਾਲਾਂਕਿ ਸੱਸ ਉਹਨਾਂ ਦੀ ਸੀ। ਤਾਂ ਮੈਂ ਵੇਖ ਰਿਹਾ ਕਿ ਸਾਰੇ ਬੰਦੇ ਜ਼ਾਰੋ ਕਤਾਰ ਰੋ ਰਹੇ ਨੇ, ਜਿੰਨੇ ਟੈਕਨੀਸ਼ੀਅਨ ਸਨ, ਜਿੰਨੇ ਮਜ਼ਦੂਰ ਸਨ। ਹਲਕਾ ਜਿਹਾ ਮੈਂ ਵੀ ਰੋਇਆ, ਉਹਨਾਂ ਦੀ ਮਤਲਬ ਬੀਵੀ ਦੇ ਕੋਲੋਂ ਲੱਗਦਾ ਕਿ ਬਹੁਤ ਦੁੱਖ ਹੈ ਬਾਬਾ, ਅੰਮਾ ਜੀ ਫੌਤ ਹੋ ਗਏ ਕਰਕੇ ਮੈਂ ਨਿਕਲ ਗਿਆ। ਉਹ ਜਿਹੜੇ ਟੈਕਨੀਸ਼ੀਅਨ ਰੋ ਰਹੇ ਸਨ ਜ਼ਿਆਦਾ, ਮੈਨੂੰ ਉਹਨਾਂ ਦੀ ਨਹੀਂ ਸੀ ਸਮਝ ਆ ਰਹੀ ਕਿ ਯਾਰ ਇਹਨਾਂ ਨੂੰ ਐਡਾ ਕਿਉਂ ਦੁੱਖ ਹੋਇਆ ਵੀ ਸੱਸ ਤੇ ਡਾਇਰੈਕਟਰ ਸਾਹਿਬ ਦੀ ਇਹ ਇਹਨਾਂ ਕੋਲ ਰੋ ਰਹੇ ਨੇ। ਪਤਾ ਇਹ ਲੱਗਾ ਕਿ ਜਿੰਨੇ ਬੰਦੇ ਨੇ ਪੈਸੇ ਦੇਣੇ ਸੀ, ਡਾਇਰੈਕਟਰ ਸਾਹਿਬ ਨੇ ਉਹਨੂੰ ਕਿਹਾ ਕਿ ਜਿਹਦੀਆਂ ਅੱਖਾਂ 'ਚ ਅਥਰੂ ਵੇਖੇਗਾ ਉਹਨੂੰ ਤੂੰ ਪੈਸੇ ਦੇ ਦੇਣੇ ਨੇ, ਜਿਹੜਾ ਨਾ ਰੋਇਆ ਉਹਨੂੰ ਪੈਸਾ ਕੋਈ ਨਾ, ਉਹਨੂੰ ਤੂੰ ਪੈਸੇ ਨਹੀਂ ਦੇਣੇ। ਤੇ ਉਹ ਪਤਾ ਲੱਗਾ ਕਿ ਕੋਈ ਅੱਖ 'ਚ ਇੱਥੇ ਕਿਸੇ ਨੇ ਉਹ ਲੱਭ ਲਾ ਲਿਆ ਹੋਇਆ ਸੀ, ਕਿਸੇ ਨੇ ਗ੍ਰੈਸਲੀਨ ਪਾ ਲਈ, ਕਿਸੇ ਨੇ ਅੱਖਾਂ ਜ਼ੋਰ ਨਾਲ ਮਲ ਕੇ ਤੇ ਉਹਦੇ ਕੋਲ ਜਾ ਕੇ ਖਲੋਤਾ ਹੈ ਤੇ ਉਹਨੂੰ ਪੈਸੇ ਦੇ ਰਿਹਾ। ਰੋਇਆ? ਹਾਂਜੀ ਰੋਇਆ। ਰੋਇਆ। ਸਭ ਨੇ ਰੋ ਕੇ ਪੈਸੇ ਲਏ। ਉਹ ਬਕੂਆ ਮੈਨੂੰ ਅੱਜ ਤੱਕ ਯਾਦ ਹੈ ਕਿ ਕੀ ਬਾਤ ਹੈ। ਉਹ ਸ਼ੂਟਿੰਗ ਪੈਕ ਵੀ ਨਹੀਂ ਸਹੀ, ਅਸੀਂ ਉਹ ਡੈਡ ਬੋਡੀ ਵੀ ਵਸੂਲ ਕੀਤੀ ਔਰ ਜਾ ਕੇ ਡਾਇਰੈਕਟਰ ਸਾਹਿਬ ਦੀ ਖਾਤਰ ਅਸੀਂ ਰੋਏ ਵੀ ਸੀ। ਤਾਂ ਤੁਹਾਨੂੰ ਇਹ ਸ਼ੂਟਿੰਗ ਕਰਦੇ ਕੋਈ ਐਸਾ ਸੀਨ ਲੱਗਾ ਹੋਇਆ ਜਿਹੜਾ ਤੁਹਾਨੂੰ ਬਹੁਤ ਹੀ ਕਨਫਿਊਜ਼ਨ ਹੋਈ ਹੋਏ ਕਿ ਯਾਰ ਇਹ ਨਹੀਂ ਕਰਨਾ ਹੁੰਦਾ ਨਾ? ਸਮ ਟਾਈਮ ਬੰਦਾ ਨਵਾਂ ਆਏ ਜਾਂ ਕੋਈ ਲੜਕੀ ਦੇ ਨਾਲ ਕੋਈ ਇਸ ਤਰ੍ਹਾਂ ਦਾ ਸੀਨ ਹੋ ਜਾਂਦਾ ਹੈ, ਜਾਂ ਕੋਈ ਵੀ ਇਸ ਤਰ੍ਹਾਂ ਸੀਨ ਜਿਹੜਾ ਤੁਹਾਨੂੰ ਲੱਗੇ? ਨਹੀਂ ਹੋ ਜਾਂਦਾ ਹੈ, ਮਤਲਬ ਮੈਂ ਸ਼ੌਕ ਹੁੰਦਾ ਨਾ ਬੰਦੇ ਨੂੰ, ਜਜ਼ਬਾ ਹੁੰਦਾ, ਜਦੋਂ ਨਵਾਂ ਬੰਦਾ ਹੁੰਦਾ ਉਹ ਕਹਿੰਦਾ ਮੈਂ ਬੜਾ ਅੱਛਾ ਕੰਮ ਕਰਾਂ। ਉਹ ਇਸੇ ਤਰ੍ਹਾਂ ਇੱਕ ਫਿਲਮ ਸੀ ਤੇ ਉਹ ਹੀਰਮਨ ਸੀ, ਗਾਣਾ ਸੀ ਮੇਰਾ ਦਾ। ਤੇ ਉਹ ਗਾਣਾ ਜਿਵੇਂ ਹੁੰਦਾ ਹੈ ਫਿਲਮ ਸਾਡੇ ਕਰਾਉਂਦੇ ਨੇ, ਜਿਵੇਂ ਮੈਨੂੰ ਡਾਂਸ ਡਾਇਰੈਕਟਰ ਸਾਹਿਬ ਕਹਿ ਰਹੇ ਸਨ ਮੈਂ ਉਂਝ ਹੀ ਕਰ ਰਿਹਾ ਸਾਂ। ਉਹ ਠੀਕ ਹੈ ਜੀ, ਮੈਂ ਥੋੜਾ ਜਿਹਾ ਕੁਝ ਜ਼ਿਆਦਾ ਕਰ ਰਿਹਾ ਸਾਂ। ਤਾਂ ਫਿਰ ਇੱਕ ਬੰਦੇ ਨੇ ਮੇਰੇ ਕੰਨ 'ਚ ਆ ਕੇ ਕਿਹਾ ਕਿ ਭਾਈ ਤੁਸੀਂ ਮਤਲਬ ਇਹ ਫਿਲਮ ਪੂਰੀ ਕਰਨੀ ਕਿ ਨਹੀਂ ਕਰਨੀ? ਮੈਂ ਵਜ੍ਹਾ ਉਹਨੇ ਕਿਹਾ ਗੋਵੀ ਤੁਹਾਡੇ ਕੋਲ ਇਸ ਡਾਇਰੈਕਟਰ ਦੀਆਂ 3 ਫਿਲਮਾਂ ਨੇ। ਤੇ ਮੈਂ ਕਿਹਾ ਹਾਂ ਮੈਂ ਕਰ ਰਿਹਾ ਉਹਨਾਂ ਨੇ ਕੰਮ। ਉਹਨੇ ਕਿਹਾ ਅਗਰ ਤੁਸੀਂ ਇਸੇ ਤਰ੍ਹਾਂ ਹੀਰੋਇਨ ਦੇ ਨਾਲ ਜ਼ਿਆਦਾ ਵੱਧ ਕੇ ਕੰਮ ਕਰੋਗੇ ਨਾ ਤੇ ਅਗਲੀਆਂ 3 ਫਿਲਮਾਂ ਨਹੀਂ ਰਹਿਣਗੀਆਂ। ਮੈਂ ਕਿਹਾ ਉਹ ਕਿਉਂ ਨਹੀਂ ਰਹਿਣਗੀਆਂ? ਉਹਨੇ ਕਿਹਾ ਕਿਉਂਕਿ ਡਾਇਰੈਕਟਰ ਸਾਹਿਬ ਤੇ ਇਸ ਕੁੜੀ ਨੂੰ ਪਿਆਰ ਕਰਦੇ ਨੇ। ਓ ਮਾਈ ਗॉड। ਹੋ ਸਕਦਾ ਕਿ ਸ਼ਾਮ ਨੂੰ ਤੁਸੀਂ ਕੱਟ ਹੋ ਜਾਓ। ਤੇ ਮੈਨੂੰ ਫੌਰੀ ਉਹ ਹੀਰੋਇਨ ਭੈਣ ਲੱਗਣ ਲੱਗ ਪਈ। ਠੀਕ ਹੈ ਜੀ, ਮੈਂ ਉਹਨਾਂ ਤੋਂ ਦੂਰ ਰਹਿ ਕੇ ਕੰਮ ਕਰਾਂ। ਉਹ ਲੱਗੂ ਕਹਿੰਦੀ ਕੋਈ ਇਹਨੂੰ ਹੋਇਆ ਕੀ? ਮੈਂ ਕਹਿੰਦੀ ਕੁਛ ਨਹੀਂ, ਜੋ ਮੈਨੂੰ ਬਾਜੀ ਕੁਛ ਵੀ ਨਹੀਂ ਹੋਇਆ। ਇੰਨੀ ਕੀ ਇਜਾਜ਼ਤ ਹੈ ਮੈਨੂੰ ਜਿੰਨੀ ਕਹਿ ਵੇ। ਤੇ ਉਹ ਵੀ ਸੀ ਇਸ ਤਰ੍ਹਾਂ ਦਾ ਵੀ ਇਸ ਤਰ੍ਹਾਂ ਦੇ ਵਾਕਿਏ ਬੜੇ ਮਜ਼ੇ ਦੇ ਹੁੰਦੇ ਨੇ, ਬੰਦਾ ਯਾਦ ਕਰਦਾ ਤੇ ਬਾਅਦ ਦੇ ਵਿੱਚ ਕੀਤਾ ਜੀ। ਕੀ ਬਾਤ ਹੈ। ਤੇ ਇਹ ਤੇ ਹੋ ਗਿਆ ਕਿ ਫੀਮੇਲ ਦੇ ਨਾਲ ਤੁਸੀਂ ਕੰਮ ਕੀਤਾ, ਕੋਈ ਮੇਲ ਐਕਟਰ ਐਸੇ ਜਿਨ੍ਹਾਂ ਦਾ ਸਟਾਰਟਿੰਗ 'ਚ ਤੁਹਾਨੂੰ ਕੰਮ ਕਰਨ ਦਾ ਮੌਕਾ ਮਿਲਿਆ? ਜੀ ਮੈਂ ਸਭੀ ਆਰਟਿਸਟਾਂ ਨਾਲ ਕੰਮ ਕੀਤਾ, ਜਿਵੇਂ ਕਿ ਮੋਹਸਨ ਹਸਨ ਖਾਨ ਸਾਹਿਬ, ਮਤਲਬ ਸਾਡੇ ਪਾਕਿਸਤਾਨ ਦੇ ਨਾਮਵਰ ਕਰੈਕਟਰ ਵੀ ਨੇ। ਠੀਕ ਹੈ, ਉਹ ਇੱਕ ਫਿਲਮ ਸੀ, ਉਹਦਾ ਟਾਈਟਲ ਮੇਰਾ ਸੀ ਸਾਲਾ ਵਿਗੜਾ ਜਾਏ। ਤੇ ਮੋਹਸਨ ਹਸਨ ਖਾਨ ਸਾਹਿਬ ਨਾਲ ਮੇਰੀ ਮੁਲਾਕਾਤ ਨਹੀਂ ਸੀ ਨਾ, ਉਹਨਾਂ ਨੇ ਮੈਨੂੰ ਕਦੇ ਵੇਖਿਆ ਸੀ। ਉਹ ਇੱਕ ਦਿਨ ਸ਼ੂਟਿੰਗ ਆ ਗਈ ਮੇਰੀ ਉਹਨਾਂ ਦੀ ਇਕੱਠਿਆਂ। ਤੇ ਉਹ ਜਦੋਂ ਕੰਮ ਸ਼ੁਰੂ ਹੋਇਆ ਉਹ ਸਮਝਦੇ ਸਨ ਇਹ ਕੋਈ ਸ਼ੌਕੀਨ ਮੁੰਡਾ, ਨਵਾਂ ਮੁੰਡਾ ਹੈ, ਐਵੇਂ ਪੈਸੇ ਪੂਸੇ ਦੇ ਕੇ ਫਿਲਮ 'ਚ ਕੰਮ ਕਰਨ ਆ ਗਿਆ। ਉਹ ਜਦੋਂ ਸੀਨ ਸ਼ੁਰੂ ਹੋਇਆ ਮੈਂ ਬੋਲਣਾ ਸ਼ੁਰੂ ਕੀਤਾ ਤੇ ਉਹਨਾਂ ਨੇ ਕੱਟ ਕਰਾ ਦਿੱਤਾ। ਉਹਨਾਂ ਨੇ ਕਿਹਾ ਪਹਿਲੇ ਮੇਰਾ ਤਾਰਫ ਕਰਾ, ਮੁੰਡਾ ਹੈ ਕੌਣ?
ਕੀ ਬਾਤ। ਪਹਿਲੇ ਦੇ ਬਾਰੇ ਦੱਸੋ। ਉਹ ਮੈਂ ਫਿਰ ਉਹਨੂੰ ਮੈਂ ਕਿਹਾ ਸਰ ਮੈਂ ਥੀਏਟਰ ਤੇ ਕੰਮ ਕਰਨਾ ਵਾ ਤੇ ਤਾਂ ਕਿ ਤੁਹਾਡਾ ਮੇਰਾ ਕੰਮ ਪਹਿਲੀ ਵਾਰੀ ਹੋ ਰਿਹਾ ਆਪਣਾ ਸਰ ਮੈਂ ਤੇ ਤੁਹਾਨੂੰ ਮਤਲਬ ਸ਼ੁਰੂ ਤੋਂ ਜਾਣਨਾ ਤੁਹਾਨੂੰ ਕ੍ਰਿਕਟ ਵੀ ਤੁਹਾਡੀ ਇਸ ਵੇਖਦੇ ਰਹੇ ਫਿਰ ਜਿਹੜੀਆਂ ਤੁਸੀਂ ਇੰਡੀਆ 'ਚ ਫਿਲਮਾਂ ਕੀਤੀਆਂ ਅਸੀਂ ਉਹ ਵੀ ਵੇਖੀਆਂ ਨੇ ਜਿਹੜੀਆਂ ਪਾਕਿਸਤਾਨ 'ਚ ਕਰ ਰਹੇ ਉਹ ਵੀ ਵੇਖ ਰਹੇ ਹਾਂ ਤੇ ਮੈਂ ਤੁਹਾਡਾ ਫੈਨ ਹੈਗਾ ਤੇ ਮੈਨੂੰ ਉਹਨਾਂ ਨੇ ਸੀਨੇ ਨਾਲ ਲਾ ਲਿਆ ਕਿਉਂਕਿ ਵੈਰੀ ਗੁੱਡ ਯਾਰ ਇਹ ਇਸੇ ਤਰ੍ਹਾਂ ਹੀ ਕੰਮ ਕਰਨਾ। ਕੀ ਬਾਤ ਹੈ, ਕੀ ਬਾਤ ਹੈ। ਇਹ ਚੀਜ਼ਾਂ ਹੁੰਦੀਆਂ ਨੇ ਕਿ ਜਿਹੜੀ ਅਸੀਂ ਯਾਦ ਕਰਦੇ ਹਾਂ ਕਿਉਂਕਿ ਵਕਤ ਤੇ ਲੰਘ ਜਾਂਦਾ ਹੈ ਲੇਕਿਨ ਵਕਤ ਗੁਜ਼ਰਨ ਤੋਂ ਬਾਅਦ ਜਿਹੜੀਆਂ ਗੱਲਾਂ ਹੁੰਦੀਆਂ ਨੇ ਉਹ ਜਦੋਂ ਚੇਤੇ ਆਉਂਦੀਆਂ ਨੇ ਤੇ ਉਹਨਾਂ ਨੂੰ ਯਾਦ ਕਰਕੇ ਜਦੋਂ ਅਸੀਂ ਹੱਸਨੇ ਆ ਤੇ ਸਮਝੋ ਕਹਿੰਦੇ ਨੇ ਆਪਣਾ ਅੱਜ ਦਾ ਦਿਨ ਚੰਗਾ ਰੱਖੋਗੇ, ਹਾਲ ਚੰਗਾ ਲੰਘਿਆ ਹੋਏ ਤੇ ਮਾਜ਼ੀ ਫਿਰ ਆਟੋਮੈਟਿਕਲੀ ਚੰਗਾ ਹੀ ਹੁੰਦਾ ਹੈ। ਤੇ ਨਾਜ਼ਰੀਨ ਉਮੀਦ ਕਰਨੀ ਹੈ ਕਿ ਤੁਹਾਨੂੰ ਜਿਹੜੀ ਅੱਜ ਦੀਆਂ ਗੱਲਾਂ ਨੇ ਉਹ ਵੀ ਚੰਗੀਆਂ ਲੱਗੀਆਂ ਹੋਣਗੀਆਂ। ਇਸ ਦੇ ਨਾਲ ਹੀ ਆਪਣੀ ਮੇਜ਼ਬਾਨ ਸੂਫੀਆ ਮਲਿਕ ਨੂੰ ਤੇ ਸਰਦਾਰ ਕਮਾਲ ਸਾਹਿਬ ਨੂੰ ਦਵੋ ਇਜਾਜ਼ਤ ਤੇ ਰੱਬ ਰਾਖਾ।